प्यारे हो गए ने। सिर्फ एक अमीर सिंह ही है मेरा तुहाडे कोल उत्थे। अच्छा ते चाचे उधम सिंह का पुत्र, सके चाचे का पुत्र भरा इको ही रह गया दोवां मुल्कां च, हिंदुस्तान च पाकिस्तान च। अमीर से बाबा है वो छोटा मेरे तो 5-6 साल। ओहो ओहो सब काम बिगड़ गया, कपड़े साफ ला। मैं देखो इंडिया भी होके आया सी। आहो खरैत नहीं सी आया ते मैं तो गया सी। हदायत आया सी, हदायत आया सी, करीब लवार आया सी, तुसी आए सो ते सारे आए सन। आहो करिया मुंडा भी आया सी अपने दा हदायत दा मुंडा भी कदे आया सी। आहो निक्के होंदे दी गल, तो बच्चा था मैं, बचपन च गया था। आहो तो छोटे तुसी आए सो, जो पहली बार आया सो चिड़दा च वहां पहली बार जो गए थे। हां ये बनायो जी, फ्लैट करके पायो जी। वेली दा कोई पता नहीं, किसे घर दा पता सी, घर दिखाता सी उदों मैं। अच्छा हवेली ना देखण दा बड़ा चाह है। और जेडी ना गल सुन, जिथे ਤੁਹਾਡਾ ਘਰ ਹੈ ਬਾਪੂ ਕੁੰਦਨ ਸਿੰਘ ਦੀ ਹਵੇਲੀ ਸੀ, ਇਹ ਤੋਂ ਪਹਿਲਾਂ ਸਾਡੀ ਹਵੇਲੀ ਸੀ, ਉਹ ਤੇ ਘਰ ਲੈ ਕੇ ਬਣ ਗਏ ਨੇ। ਤੇ ਇਹਦੇ ਸਾਹਮਣੇ ਸਾਡੀ ਗਲੀ ਵਿੱਚ ਸਾਡਾ ਘਰ ਸੀ। ਸੁੰਦਰ ਸਿੰਘ ਦੀ ਹਵੇਲੀ ਤੇ ਡੇਰੇ ਤੇ ਸੀ ਇੱਥੇ ਖੁੰਝੇ। ਜਦੀ ਉਹ ਤੁਹਾਡੇ ਸਾਹਮਣੇ ਸੀ, ਤੁਹਾਡੇ ਨਾਲ ਸੀ ਕਿੰਨੀ ਜੇ ਤੁਹਾਡਾ ਘਰ ਹੈ ਨਾ, ਆਹੋ ਇੱਥੇ ਕੁੰਦਨ ਸਿੰਘ ਦੀ ਹਵੇਲੀ ਸੀ। ਤੇ ਇਹ ਤੋਂ ਪਹਿਲਾਂ ਚੰਗਾ ਚੰਗਾ ਤੁਹਾਡੀ ਨਾ ਆਪਣਾ ਭੈਣ ਸੰਤੋ ਨਾ, ਹਾਂ ਸੰਤੋ ਸਾਡੇ ਕੋਲ ਯੂਪੀ ਯੂਪੀ ਦੇ ਕਿੰਨੇ ਦਿਨ ਭੈਣਾਂ ਤੁਹਾਡੀਆਂ ਨਾ ਸੰਤੋ ਪ੍ਰੀਤੋਂ ਕੱਢਿਆ ਸੀ ਬੇਟੀਆਂ। ਆਹੋ ਉਹ ਸਾਡੇ ਕੋਲ ਨੇ ਅੱਛਾ ਇੱਥੇ ਹੀ। ਬਾਕੀ ਪਰਿਵਾਰ ਦਾ ਸ਼ੁਕਰ ਹੈ ਸਾਰਾ। ਬਾਕੀ ਪਰਿਵਾਰ ਸ਼ੁਕਰ ਹੈ ਜਾਂਦੇ ਸਾਰਾ ਯੂਪੀ ਆ ਤੇ ਬਾਰਡਰ ਬੰਦ ਹੋਣ ਦਾ ਕੰਮ ਰਹਿ ਗਿਆ, ਮੈਂ ਤੁਹਾਨੂੰ ਉੱਥੇ ਆ ਮਿਲਣਾ ਸੀ। ਕੋਈ ਨਹੀਂ, ਰੱਬ ਕਰੇਗਾ ਫਿਰ ਮਿਲਾਏਗਾ। ਦੁਆ ਕਰ ਬਾਰਡਰ ਖੁੱਲਣ ਤੇ ਮੈਂ ਤੈਨੂੰ ਉੱਥੇ ਆ ਕੇ ਮਿਲਾਂਗਾ, ਤੋੜ ਸ਼ੇਖਪੁਰੇ ਮਨਚੂਰੀ। ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਬਾਬਾ ਜੀ ਅਹਿਮਦੀਨ ਦੇ ਡੇਰੇ ਉੱਤੇ। ਉਹਨਾਂ ਦੇ ਵਾਲਦ ਸਾਹਿਬ ਜਿਹੜੇ ਸਾਨੂੰ ਸਿੱਖੋ ਮੁਸਲਮਾਨ ਹੋਏ ਨੇ, ਉਹਨਾਂ ਦੇ ਨਾਲ ਸਨੀ ਬਿਰਕ ਦੀ ਗੱਲ ਕਰਵਾਉਂਦੇ ਆ। ਤੇ ਲੱਭਦੇ ਉਹਨਾਂ ਡੇਰੇ ਉੱਤੇ ਗਏ ਆ। ਡੇਰੇ ਉੱਤੇ ਪਤਾ ਲੱਗਾ ਜੀ ਬਜ਼ੁਰਗ ਜਿਹੜੇ ਨਾ ਆਪਣੇ ਖੇਤਾਂ 'ਚ ਧੁੱਪ ਸੇਕ ਰਹੇ ਨੇ ਤੇ ਹੁੱਕਾ ਪੀਣ ਵਾਸਤੇ ਨਾ ਨਾਲ ਉੱਥੇ ਬੈਠੇ ਨੇ। ਜਿਹੜੀ ਉਹਨਾਂ ਨੇ ਫਸਲ ਲਗਾਈ ਹੈ ਤੇ ਉਹਨੂੰ ਉਹਦੀ ਦੇਖਭਾਲ ਵੀ ਵੇਖਦੇ ਨੇ। ਆਓ ਸਾਡੇ ਨਾਲ ਤੁਹਾਨੂੰ ਕਰਵਾਉਂਦੇ ਆ ਉਹਨਾਂ ਦੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਗੱਲ ਤੇ ਲੱਭਦੇ ਆ ਜੀ ਬਜ਼ੁਰਗਾਂ ਨੂੰ। ਉਹ ਵੇਖੋ ਜੀ ਸਾਹਮਣੇ ਬਜ਼ੁਰਗ ਬੈਠੇ ਨੇ, ਉਧਰ ਕੈਮਰਾ ਮਾਰੋ ਜੀ। ਬਜ਼ੁਰਗ ਇਸ ਟਾਈਮ ਧੁੱਪ ਸੇਕ ਰਹੇ ਨੇ ਤੇ ਆ ਜਾਓ ਇੱਧਰ ਜੀ। ਸਲਾਮ ਅਲੈਕਮ ਬਾਬਾ ਜੀ। ਵੇਖ ਲਓ ਤੁਹਾਨੂੰ ਲੱਭ ਲਿਆ ਅਸੀਂ ਡੇਰੇ ਪਤਾ ਕੀਤਾ, ਕਹਿੰਦੇ ਨੇ ਬਾਬਾ ਜੀ ਧੁੱਪ ਸੇਕ ਰਹੇ ਨੇ ਉੱਥੇ। ਹੋਰ ਸੁਣਾਓ, ਸਿਹਤ ਤਬੀਅਤ ਠੀਕ ਹੈ? ਅੱਜ ਤੁਹਾਡੀ ਨਾਲ ਗੱਲ ਕਰਵਾਉਣ ਵਾਸਤੇ ਆਏ ਆ ਸਨੀ ਬਿਰਕ ਦੇ ਨਾਲ। ਤੇ ਤੁਸੀਂ ਹੁਣ ਕੋਈ ਕੰਮ ਸ਼ਮ ਤਾਂ ਨਹੀਂ ਕਰਨਾ ਇਸ ਟਾਈਮ? ਵੇਖ ਲਓ ਤੁਸੀਂ ਮਾਸ਼ਾਅੱਲਾ ਇਸ ਉਮਰ ਦੇ ਵਿੱਚ ਵੀ ਕੰਮ ਕਰ ਲੈਂਦੇ ਹੋ। ਇਹ ਤੇ ਹੈ ਵਾਕਈ, ਨਾਲੇ ਜੱਟ ਜਿਹੜਾ ਉਹ ਨਹੀਂ ਥੱਕਦਾ, ਚਾਹੇ ਬੁੱਢਾ ਵੀ ਹੋ ਜਾਵੇ। ਆਓ ਜੀ ਹੁਣ ਬਾਬਾ ਜੀ ਦੀ ਗੱਲ ਕਰਵਾਉਂਦੇ ਆ। ਹਾਂਜੀ ਕਿਹੜੇ ਸਾਹਿਬ ਬੋਲਦੇ ਨੇ? ਹਾਂ ਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਉਹ ਕਹਿੰਦੇ ਨੇ ਕਿਹੜੇ ਸਾਹਿਬ ਬੋਲਦੇ ਪਏ ਨੇ? ਮੈਂ ਮੇਰੇ ਨਾਂ ਸਰਦਾਰ ਏ ਮੋਹ ਸਿੰਘ ਲੰਬਰ ਦਾ ਪੁੱਤਰ ਛੋਟਾ। ਬੁੱਢਾ ਹੋ ਗਿਆ ਹੈ ਤੇ ਬੁੱਢਾ ਹੋਣਾ ਹੀ ਹੋਣਗੇ, ਜਵਾਨ ਰਹਿਣਾ। ਤੇ ਦਾੜੀ ਰੱਖ ਲਈ ਉਹਨੇ, ਪਛਾਣਾ ਕਿਵੇਂ ਤੂੰ ਰੱਖੀ ਦਾੜੀ ਰੱਖ ਲਈ? ਹੁਣ 76 ਸਾਲ ਉਮਰ ਹੋ ਗਈ, ਜੇ ਬੁੱਢਾ ਹੀ ਨਹੀਂ ਹੋਣਾ। ਨਹੀਂ 76 ਤੇ ਹੋ ਨਹੀਂ, 76 ਤੇ ਹੋ ਗਈ ਤੇਰੀ। ਦਾੜੀ ਨਹੀਂ ਰੱਖੀ ਨਾ ਤੂੰ। ਉਦੋਂ ਕਹਿੰਦੇ ਦਾੜੀ ਤੇ ਦਾੜੀ ਰੱਖੀ ਹੈ ਨਾ ਜੀ, ਅੱਲਾ ਨੇ ਉਮਰਾ ਕਰਾਇਆ ਸੀ ਤੇ ਉਮਰਾ ਕਰਕੇ ਆਇਆ ਸੀ, ਦਾੜੀ ਰੱਖ ਲਈ। ਅੱਛਾ ਹੋਰ ਕੀ ਹਾਲ ਹੈ ਸਾਰਿਆਂ ਦਾ? ਹਾਂ ਸਭ ਠੀਕ ਠਾਕ ਸੁਖੀ ਵਸਦੇ ਨੇ। ਪਿੰਡ ਦਾ ਮਿਲ ਗਿਆ ਹੈ। ਓਏ ਆ ਤੇ ਬਾਰਡਰ ਬੰਦ ਹੋਣ ਦਾ ਕੰਮ ਰਹਿ ਗਿਆ, ਮੈਂ ਤੁਹਾਨੂੰ ਉੱਥੇ ਆ ਮਿਲਣਾ ਸੀ।
ਕੋਈ ਨਹੀਂ, ਰੱਬ ਕਰੇਗਾ, ਫਿਰ ਮਿਲਾਏਗਾ। ਦੁਆ ਕਰ ਬਾਰਡਰ ਖੁੱਲਣ ਤੇ ਮੈਂ ਜਦੋਂ ਉੱਥੇ ਆ ਕੇ ਮਿਲਾਂਗਾ, ਤੋੜ ਸ਼ੇਖਪੁਰੇ ਮਨਜ਼ੂਰੀ। ਚੰਗਾ ਚੰਗਾ। ਤੁਹਾਡੀ ਨਾ ਆਪਣਾ ਭੈਣ ਸੰਤੋ ਨਾ, ਹਾਂ ਸੰਤੋ ਸਾਡੇ ਕੋਲ ਨੇ ਯੂਪੀ। ਯੂਪੀ ਚ ਕਿੰਨੇ ਦਿਨ ਭੈਣਾਂ ਤੁਹਾਡੀਆਂ ਸੰਤੋ ਪ੍ਰੀਤੋ ਪਟਿਆਲਾ ਸਿੰਘ ਬੇਟੀਆਂ, ਆਹੋ ਉਹ ਸਾਡੇ ਕੋਲ ਨੇ ਅੱਛਾ। ਇੱਥੇ ਹੀ। ਬਾਕੀ ਪਰਿਵਾਰ ਸ਼ੁਕਰ ਸਾਰਾ, ਬਾਕੀ ਪਰਿਵਾਰ ਸ਼ੇਖਪੁਰੇ ਕਹਿੰਦੇ ਸਾਰਾ ਯੂਪੀ ਦੀਆਂ ਭੈਣਾਂ ਨੇ। ਆ ਪਿੱਛੇ ਬਾਗ ਜਾ ਪਹਿਲੀ ਸੁਣਤਾ ਆਪਣੀ ਚ। ਉਹ ਨਹੀਂ ਇਹ ਜਵਾ ਖਲੋਤਾ ਹੈ ਪਿੱਛੇ। ਅੱਛਾ ਉਹ ਇੱਥੇ ਕੰਮ ਲੱਗਾ ਸੀ, ਆਪਣਾ ਕੰਮ ਕਰਦਾ, ਉਹਦਾ ਗੋਡੀ ਕਰਦਾ ਸੀ ਮੇਰਾ ਮੈਂ। ਅੱਛਾ ਅੱਛਾ ਅੱਛਾ। ਕਿਹੜੇ ਦੂਜੇ ਕੀ ਹਾਲ ਹੈ ਦੂਜੇ ਭਰਾ ਦਾ? ਸਭ ਠੀਕ, ਭਰਾ ਤੇ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ। ਭਰਾ ਤੇ ਹੁਣ ਕੋਈ ਰਹਿ ਗਿਆ ਪਾਕਿਸਤਾਨ ਵਿੱਚ ਮੇਰਾ। ਇੱਕ ਰਹਿ ਗਿਆ ਸੋਨੂੰ ਐਸੇ ਕਿ ਜਿੱਦੋਂ ਮੈਂ ਗਿਆ। ਨਹੀਂ ਹੁਣ ਕੋਈ ਵੀ ਨਹੀਂ, ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ। ਸਿਰਫ ਇੱਕ ਅਮੀਰ ਸਿੰਘ ਹੀ ਹੈ ਮੇਰਾ ਤੁਹਾਡੇ ਕੋਲ ਉੱਥੇ। ਅੱਛਾ ਤੇ ਚਾਚੇ ਉਦਮ ਸਿੰਘ ਦਾ ਪੁੱਤਰ, ਸੱਕੇ ਚਾਚੇ ਦਾ ਪੁੱਤਰ, ਭਰਾ ਇੱਕੋ ਹੀ ਰਹਿ ਗਿਆ ਦੋਵਾਂ ਮੁਲਕਾਂ 'ਚ, ਹਿੰਦੁਸਤਾਨ 'ਚ ਪਾਕਿਸਤਾਨ 'ਚ। ਅਮੀਰ ਦੇ ਬਾਬਾ ਹੈ ਉਹ ਛੋਟਾ ਮੇਰੇ ਤੋਂ 5-6 ਸਾਲ। ਉਹ ਕਿਉਂ ਚੁੱਕੀ ਦੇ ਹੈ ਇੱਥੇ ਜਿਹੜਾ ਪੀਣਾ। ओहो सब काम बिगड़ गया, कपड़े साफ ला। हेलो हाँ हाँ यार मुंडे ने इतने मुंडे ने काम बिगाड़ लिया है। अच्छा और तुम सुनाओ अपने परिवार का सब ठीक ने? सब राजी खुश चल गलबात करदा रहा कर यार जदों किते मजाक आउंदा जी। ਉਹ ਮੈਂ ਤਾਂ ਕਰਦਾ ਜੀ ਨਾ, ਮੈਂ ਸਵੇਰੇ ਵੀ ਉਹ ਮਿੰਦਰ ਨੂੰ ਕੀਤਾ, ਹੁਣ ਵੀ ਕੀਤਾ, ਦੂਜੇ ਨੂੰ ਉਹ ਪ੍ਰੀਤੇ ਦੇ ਪੋਤਰੇ ਨੂੰ ਉਹਨੂੰ ਹੁਣ ਵੀ ਕੀਤਾ, ਅਮੀਰ ਸਿੰਘ ਦੇ ਮੁੰਡੇ ਨੂੰ ਸਵੇਰੇ ਕੀਤਾ ਸੀ। ਮੈਂ ਤਾਂ ਕਰਦਾ ਜੀ ਨਾ ਜਿਹਦੇ ਨੰਬਰ ਮੇਰੇ ਕੋਲ ਹੈ। अच्छा मेरा नंबर कोई नहीं कोल? नहीं तेरा नंबर कोई नहीं। यार नंबर है वे दिया समय हैं आ नोट कर ली मेरे को तेरा नंबर कोई नहीं, नंबर हुंदा ते मैं जरूर कॉल करदा। ਉਹਨੂੰ ਕਹੋ ਮੁੰਡੇ ਨੂੰ ਸੈਂਡ ਕਰ ਦੇਵੇ ਨਾ, ਅਸੀਂ ਫਿਰ ਸੇਵ ਕਰਾ ਦਿੰਦੇ ਆ। आ मुंडे ਨੂੰ ਸੈਂਡ ਕਰਨਾ ਨੰਬਰ, व्हाट्सएप करदा कर आ मुंडे ਨੂੰ ਨੰਬਰ ਸੈਂਡ ਕਰ ਦੇ तो मेरा कर देगा। 999273 ओए इस तरह नहीं, ਤੁਸੀਂ ਮੈਨੂੰ ਬਸ ਸੈਂਡ ਕਰ ਦਿਓ, ਇਹਨੂੰ ਸੈਂਡ ਕਰ ਦਿਓ। ਤੇ ਅਸੀਂ ਦੇ ਦੇਾਂਗੇ ਇਹਨਾਂ ਨੂੰ ਨੰਬਰ ਲਿਖਵਾ ਕੇ ਜਾਂਦੇ ਆ। ठीक है ਤੁਸੀਂ ਨੰਬਰ ਭੇਜ ਦਿਓ, ਅਸੀਂ ਲਿਖਵਾ ਕੇ ਜਾਂਦੇ ਆ। ठीक है नहीं यार आ मुंडे ਨੂੰ ਆਖਣਾ ਮੈਂ ਨੰਬਰ ਸੈਂਡ ਕਰ ਦੇ ਇਹਨਾਂ ਦੇ ਮੋਬਾਈਲ ਤੇ। हवेली विखाओगे ना, हवेली कोलैब करके विखाओ जी, कोलैब करके पाओ जी। ਵੇਲੀ ਦਾ ਕੋਈ ਪਤਾ ਨਹੀਂ, ਕਿਸੇ ਘਰ ਦਾ ਪਤਾ ਸੀ, ਘਰ ਵਿਖਾਤਾ ਸੀ ਉਦੋਂ ਮੈਂ। अच्छा हवेली ना देखने ਦਾ ਬੜਾ ਚਾਹ ਹੈ। ਉਹ ਨਾ ਜਿਹੜੀ ਨਾ ਗੱਲ ਸੁਣ, ਜਿੱਥੇ ਤੁਹਾਡਾ ਘਰ ਹੈ ਬਾਬੂ ਕੁੰਦਨ ਸਿੰਘ ਦੀ ਹਵੇਲੀ ਸੀ, ਇਹ ਤੋਂ ਪਹਿਲਾਂ ਸਾਡੀ ਹਵੇਲੀ ਸੀ, ਉਹ ਤੇ ਘਰ ਰਹਿ ਕੇ ਬਣ ਗਏ ਨੇ। ਤੇ ਇਹਦੇ ਸਾਹਮਣੇ ਸਾਡੀ ਗਲੀ ਵਿੱਚ ਸਾਡਾ ਘਰ ਸੀ। ਸੁੰਦਰ ਸਿੰਘ ਦੀ ਹਵੇਲੀ ਦੇ ਡੇਰੇ ਤੇ ਸੀ ਇੱਥੇ ਖੁੰਝੇ। ਜਿਹਦੀ ਉਹ ਤੁਹਾਡੇ ਸਾਹਮਣੇ ਸੀ, ਤੁਹਾਡੇ ਨਾਲ ਸੀ ਕਹਿੰਦੇ। ਜੇ ਤੁਹਾਡਾ ਘਰ ਹੈ ਨਾ ਆਹੋ ਇੱਥੇ ਕੁੰਦਨ ਸਿੰਘ ਦੀ ਹਵੇਲੀ ਸੀ, ਤੇ ਇਹ ਤੋਂ ਪਹਿਲਾਂ ਸਾਡੇ ਨਾਲ ਪਹਿਲਾਂ ਸਾਡੀ ਹਵੇਲੀ ਸੀ। ਮਸਲਾ ਇਹ ਵੇ ਹੁਣ ਕੋਈ ਵਡੇਰਾ ਰਿਹਾ ਨਹੀਂ, ਪਹਿਲਾਂ ਇੱਕ ਮਿਸਤਰੀ ਹੀ ਸੀ, ਉਹਨੂੰ ਪਤਾ ਸੀ, ਉਹ ਦੱਸ ਦੇ, ਉਹ ਤੋਂ ਪੁੱਛ ਕੇ ਘਰ ਵਿਖਾਇਆ ਸੀ ਤੁਹਾਡਾ। ਅੱਛਾ 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 ਤੇ ਜੇ ਕੋਈ ਵਡੇਰਾ ਹੁੰਦਾ ਤੇ ਮੈਂ ਪੁੱਛ ਕੇ ਤੁਹਾਡੀ ਹਵੇਲੀ ਵੀ ਵਿਖਾ ਦੇਣਾ, ਸਭ ਕੁਝ ਵਿਖਾ ਦੇਣਾ। ਮੈਂ ਤੇ ਨੌਕਰ ਹੀ ਇਸ ਕੰਮ ਦਾ ਵਾਂ। ਨਹੀਂ ਮੈਂ ਤਾਂ ਸਮਝਿਆ ਜਿਹੜੀ ਤੇਰੀ ਹਵੇਲੀ ਹੈ, ਜਿਹੜਾ ਘਰ ਹੈ ਨਾ, ਇਹ ਕੁੰਦਨ ਸਿੰਘ ਦੀ ਹਵੇਲੀ ਸੀ, ਤੇ ਇਹ ਤੋਂ ਨਾਲ ਸੁੰਦਰ ਸਿੰਘ ਦਾ ਘਰ ਜਿਹੜਾ ਉਹਦੇ ਪਿਛਲੇ ਪਾਸੇ ਹਵੇਲੀ ਹੀ ਸੀ। ਤੇ ਇੱਕ
ਇਹ ਤਾਂ ਜਿਹੜਾ ਸੁੰਦਰ ਸਿੰਘ ਦਾ ਘਰ ਸੀ ਨਾ, ਜਿਹੜਾ ਸੁੰਦਰ ਸਿੰਘ ਦਾ ਘਰ ਸੀ, ਉਹਦਾ ਬੂਹਾ ਸਾਡੇ ਕੋਲ ਘਰ ਵਾਲ ਸੀ ਤੇ ਉਹਦੀ ਹਵੇਲੀ ਪਿਛਲੇ ਪਾਸੇ ਸੀ। ਅੱਛਾ, ਉਹ ਘਰ ਦੇ ਪਿਛਲੇ ਪਾਸੇ ਹਵੇਲੀ ਸੀ, ਦੂਜੀ ਗਲੀ ਪੈਂਦੀ ਸੀ, ਦੂਜੀ ਗਲੀ 'ਚ ਬੂਹਾ ਸੀ ਉਹਦਾ। ਉੱਥੇ ਪਟਵਾਰਖਾਨਾ ਰਿਹਾ ਬੜਾ ਚਿਰ। ਮੈਂ ਕੁੰਦਨ ਸਿੰਘ ਦੀ ਗੱਲ ਕਰ ਰਿਹਾ ਕਿ ਸਾਡਾ ਕੁੰਦਨ ਸਿੰਘ ਸੀ ਨਾ, ਈਸਰ ਸਿੰਘ ਸਾਡੇ ਦਾਦੇ ਦਾ ਛੋਟਾ ਭਰਾ, ਵੱਡਾ ਭਰਾ ਈਸਰ ਸਿੰਘ, ਉਹਦੀ ਹਵੇਲੀ ਉਹ ਫਿਰ ਦੂਜੀ ਗਲੀ 'ਚ ਪੈਂਦੀ ਹੋਣੀ ਹੈ। ਉਹ ਨਾਲ ਉੱਥੇ ਬਲੋਜ ਵਸਦੇ ਨੇ, ਉਹ ਹਵੇਲੀ ਹੋਣੀ ਹੈ। ਤੇ ਉਹਦੇ ਜਿਹੜਾ ਸਿੱਖਾਂ ਦਾ ਠਾਕਰ ਦੁਆਰਾ, ਹਿੰਦੂਆਂ ਦਾ ਠਾਕਰ ਦੁਆਰਾ ਸੀ, ਉਹਦੇ ਨਾਲ ਚੜ੍ਹਦੇ ਪਾਸੇ ਸੀ ਹਵੇਲੀ। ਤੁਹਾਡੇ ਪਿਛਲੇ ਮੈਂ ਸਦੀਕ ਦਾ ਘਰ ਸੀ। ਹਾਂ, ਸਦੀਕ ਦਾ ਘਰ ਸੀ। ਸਦੀਕ ਸੀ ਨਾ ਇਹਦੇ ਤੁਹਾਡੇ ਪਿਛਲੇ ਬੰਨੇ ਸਦੀਕ ਦਾ ਘਰ ਸੀ। ਸਕੂਲ ਦੇ ਸਾਹਮਣੇ ਹੁੰਦੀਆਂ ਬੜੀਆਂ ਬੋਰਡ। ਉਹ ਨਹੀਂ, ਤੁਸੀਂ ਆਉਲੇ ਪਾਸੇ ਸਾਡੀ, ਅਸੀਂ ਨਿਸ਼ਾਨ ਕਿਆ ਜੋ ਵਾਂ ਸਾਡੇ ਬੂਟੇ ਦਾ ਘਰ ਸੀ, ਭਰਾ ਸਾਡਾ ਸੀ ਉਹ। ਬੂਟੇ ਦਾ ਘਰ ਦੇ ਪਿਛਲੇ ਨਵਾਂ ਘਰ ਬਣਿਆ ਸੀ, ਸਦੀਕ ਦੇ ਕੋਲ ਬਹਿ ਕੇ ਆਏਗਾ, ਉਹਦੇ ਵਾਲਾ ਉਹ ਸਦੀਕ ਜਾਂ ਬਾਰ-ਬਾਰ ਸੀ, ਉਹ ਜੈਦ ਕੇ ਹੁਸੈਨ ਦਾ ਪੁੱਤਰ ਸੀ ਸਦੀਕ। ਆਹ ਹੁਸੈਨ ਦਾ ਪੁੱਤਰ ਸੀ, ਉਹ ਜੈਦ ਕਿਆ ਜੋ ਸੀ ਉਹ। ਉਹ ਹੁਸੈਨ ਦੇ ਗੁਲਾਮ, ਉਹ ਤੇ ਬਾਰ-ਬਾਰ ਹਵੇਲੀ। ਹੁਸੈਨ ਦੇ ਗੁਲਾਮ ਦੋ ਭਰਾ ਸਨ। ਗੁਲਾਮ ਦੇ ਸਨ ਖਰੈਤ ਤੇ ਨੈਤ। ਵੱਡਾ ਨੈਤ ਸੀ, ਛੋਟਾ ਖਰੈਤ ਸੀ। ਨੈਤ ਦੇ ਕੋਲ ਫਿੰਡੀਆਂ ਵੀ ਹੋ ਕੇ ਆਇਆ ਸੀ। ਸਾਡੇ ਕੋਲ ਆਏ ਸਨ, ਤੁਸੀਂ ਵੀ ਆਏ ਸਨ ਛੋਟੇ। ਆਹੋ, ਖਰੈਤ ਨਹੀਂ ਸੀ ਆਇਆ ਤੇ ਨੈਤ ਗਿਆ ਸੀ। ਹਦਾਇਤ ਆਇਆ ਸੀ, ਹਦਾਇਤ ਆਇਆ ਸੀ, ਕਰੀਮ ਨਵਾਰ ਆਇਆ ਸੀ, ਤੁਸੀਂ ਆਏ ਸੋ, ਤੇ ਸਾਰੇ ਆਏ ਸਨ। ਆਹੋ, ਮੁੰਡਾ ਵੀ ਆਇਆ ਸੀ ਆਪਣੇ ਦਾ, ਹਦਾਇਤ ਦਾ ਮੁੰਡਾ ਵੀ ਕਹਿੰਦੇ ਆਇਆ ਸੀ। ਆਹੋ, ਨਿੱਕੇ ਹੁੰਦੇ ਦੀ ਗੱਲ, ਉਹ ਤਾਂ ਬੱਚਾ ਸਾਂ ਮੈਂ ਜੇ, ਬਚਪਨ 'ਚ ਗਿਆ ਸਾਂ। ਛੋਟੇ ਤੁਸੀਂ ਆਏ ਸੋ, ਜੋ ਪਹਿਲੀ ਵਾਰ ਆਇਆ ਸੀ ਚਿੜੰਦਾ 'ਚ। ਪਹਿਲੀ ਵਾਰੀ ਜਦੋਂ ਗਏ ਸੀ। ਹਾਂ, ਉਦੋਂ ਬਾਪੂ ਜਿਉਂਦਾ ਹੀ ਸਾਡਾ ਜਦੋਂ ਗਏ ਸਾਂ। ਉਹਦਾ ਵੀਜ਼ਾ ਹੁੰਦਾ ਸੀ 20 ਦਾ ਤੇ 30 ਦਾ। ਅਸੀਂ 2-3 ਮਹੀਨੇ ਰਹਿ ਕੇ ਆਏ ਸਾਂ ਉੱਥੇ। 3 ਮਹੀਨਾ ਵੀਜ਼ਾ ਸੀ ਤੁਹਾਡਾ, 3 ਮਹੀਨੇ ਰਹਿ ਗਿਆ ਸੋ। ਹਾਂ, 3 ਮਹੀਨੇ ਰਹਿ ਕੇ ਆਏ ਸਾਂ। ਉਹ ਬਾਪੂ ਟਹਿ ਸਿੰਘ ਦੀ ਧੀ ਦਾ ਵਿਆਹ ਸੀ, ਪ੍ਰੀਤੋ ਦਾ। ਪ੍ਰੀਤੋ ਦਾ? ਹਾਂ, ਪ੍ਰੀਤੋ ਦਾ ਵਿਆਹ ਸੀ ਉਦੋਂ। ਹਾਂ, ਪ੍ਰੀਤੋ ਦਾ ਹਾਲ ਚਾਲ ਪੁੱਛ ਲਓ। ਉਦੋਂ ਪਿੱਛੇ 2014 ਚ ਗਿਆ ਤੇ ਉਹ ਵੀਜ਼ਾ ਹੀ ਦਾਲ ਲਾ ਕੇ ਨਾਨਕੇ ਹੀ ਰਹਿ ਕੇ ਪਿੱਛਾ ਪਰਦਾ ਹੈਗਾ, ਆਪਣੇ ਨਹੀਂ ਗਿਆ ਮੇਰੇ ਤੋਂ। ਤੂੰ ਦੱਸਿਆ ਸੀ ਮੈਨੂੰ। ਉਹ ਸੁੱਚੇ ਦੇ ਆਪਣਾ ਵੱਡਾ ਸੀ ਨਾ, ਮੈਂ ਨਾ ਸੁੱਚੇ ਦੇ ਮੁੰਡੇ ਦਾ ਨੰਬਰ ਤੇ ਉਹਨੂੰ ਘੱਲਿਆ ਸੀ, ਉਹ ਆ ਕੇ ਮਿਲ ਕੇ ਗਿਆ ਸੀ। 10 ਮਿੰਟ ਮੈਂ ਜਾ ਕੇ ਮਿਲ ਕੇ ਆਇਆ। ਹਾਂ, ਦੁਆ ਕਰ ਖਾ ਕੇ ਬਾਰਡਰ ਖੋਲ ਜਾਣ ਤੇ ਫਿਰ ਕਾਗਜ਼ ਮੰਗਵਾਣੇ ਆ, ਤੇ ਫਿਰ ਫੇਰਾ ਲਾ ਕੇ ਮੇਰੀ ਵੀ ਖਾਸ ਇੱਕ ਵਾਰ ਜਿਉਂਦਾ ਸਾਰਾ ਫੇਰਾ ਆਵਾਂ ਮੈਂ। ਭਰਾਵਾਂ ਨੂੰ ਮਿਲ ਲਵਾਂ, ਆਪਣਾ ਬਾਗ ਪਰਿਵਾਰ ਸਾਰਾ ਵੇਖ, ਭਤੀਜੇ ਪੋਤਰੇ ਵੇਖ ਆਵਾਂ, ਵੇਖ ਆਵਾਂ। ਬੱਲੇ 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 ਬੱਲੇ, ਜਿਉਂਦਾ ਰਹੋ। ਬਤਾ ਕੀ ਹਾਲ ਚਾਲ? ਇੱਕ ਦਿਨ ਵਾਸਤੇ ਨਹੀਂ, ਮੈਂ ਮਹੀਨੇ ਵਾਸਤੇ ਵੀਜ਼ਾ ਲੈ ਕੇ ਆਉਣਾ ਕਿ ਆਉਂ। ਉਹ ਮਹੀਨੇ ਵਾਸਤੇ ਤੇ ਫੇਰ ਮਿਲ ਜਾਏਗਾ, ਵਿਸਾਖੀ ਵਾਸਤੇ ਆ ਕਾਗਜ਼ ਮਹੀਨੇ ਵਾਸਤੇ ਲੈਣੇ ਤੇ ਕਾਗਜ਼ 10 ਦਿਨ ਮੈਂ ਘੱਲ ਦੇਣਾ ਵਾ। ਚੰਗਾ ਚੰਗਾ, ਜਿਹੜੇ ਕਾਗਜ਼ ਚਾਹੀਦੇ ਮੈਨੂੰ ਦੱਸ, ਮੈਂ ਕਾਗਜ਼ ਘੱਲ ਦੇਣਾ ਵਾ ਤੇ ਆ ਜਾ, ਮਹੀਨੇ ਦਾ ਵੀਜ਼ਾ ਲੈ ਕੇ ਆ ਜਾ, ਨਹੀਂ ਤੇ ਵਿਸਾਖੀ ਤੇ ਆ ਜਾ। ਵਿਸਾਖੀ ਤੇ ਆ ਜਾ, ਮੇਰਾ ਕੰਮ ਹੈ ਨਨਕਾਣੇ ਦੇ, ਮੈਨੂੰ ਇੱਥੇ ਪਿੰਡ ਲੈ ਆਉਣਾ। ਜਿਸ ਧਰਤੀ ਤੇ ਜੰਮੇ ਹੋਈਏ, ਖੇਡਦੇ ਹੋਈਏ, ਬਚਪਨ ਖੇਡਦੇ ਹੋਈਏ, ਉਹ ਧਰਤੀ ਬੜੀ ਪਿਆਰੀ ਲੱਗਦੀ ਹੈ, ਜੋ ਅਜੇ ਵੀ ਉਂਝ ਹੀ ਅੱਖਾਂ ਆਉਂਦੀ ਹੈ ਜਿਵੇਂ ਪਹਿਲਾਂ ਬਚਪਨ ਚ ਵੇਖੀ ਸੀ। ਉਹ ਮਿੱਟੀ ਦੀ ਖੁਸ਼ਬੂ ਨਹੀਂ ਨਾ ਜਾਂਦੀ।
ਇਹਨਾਂ ਦਾ ਡੇਰਾ ਪੁੱਛੋ ਕਿਹੜਾ ਹੁੰਦਾ ਖੂਹ ਇਹਨਾਂ ਦਾ ਖੂਹ ਕਿਹੜਾ ਹੁੰਦਾ ਸੀ ਤੁਹਾਡਾ ਜਿਹੜਾ ਨਿਕਲ ਕੋਲ ਆਪਣਾ ਬੁੱਢੀ ਕਲਿਆ ਤੁਸੀਂ ਘੁੰਮੇ ਤੱਕ ਪਹਿਲਾਂ ਤੂੰ ਖਾਲ ਤੱਕ ਸਾਡੀ ਪੈਣੀ ਸੀ ਫਿਰ ਖਾਲ ਤੋਂ ਨਹਿਰ ਤੱਕ ਸੀ ਫਿਰ ਤੋਂ ਨਹਿਰ ਵਿੱਚ ਫਿਰ ਨਹਿਰ ਤੋਂ ਘੁੰਮੇ ਤੱਕ ਬੁੱਢੀ ਕਲਿਆਣ ਟੰਗੜਾ ਡੇਰਾ ਸਾਰੇ ਬਾਜ਼ਾਰੇ ਬੈਠੇ ਨੇ ਬੁੱਢੀ ਕਲਿਆਣ ਦੇ ਇੱਕ ਸੀ ਕਾਂਬਾ ਵਾਲਾ ਇੱਕ ਡੇਲਾ ਵਾਲਾ ਇੱਕ ਆਦਰਗੜ੍ਹ ਇਹ ਤਰਾ ਡੇਰਾ ਬੁੱਢੀ ਕਲਿਆਣ ਵਾਲਾ ਤੇ ਇਹ ਆਪਣਾ ਸਾਡੀ ਪੈਸੇ ਅਮੀਰ ਕੀ ਵੀ 6 ਕਿੱਲੇ ਪੈਲੀ ਸੀ ਤੁਹਾਡੀ ਵੀ 6 ਕਿੱਲੇ ਪੈਲੀ ਸੀ ਉਦੋਂ ਦੱਸੇ ਸਾਡੀ ਹੁਣ ਚਾਹੀਦੀ 16 ਕਿੱਲੇ ਪੈਲੀ ਹੋ ਗਈ ਹੈ ਜਿੱਥੇ ਮੁਰਦਾ ਬਾਗ ਵਗੈਰਾ ਨਿੰਮਾ ਆਪਣਾ ਸੰਤਰੇ ਦਾ ਬਾਗ ਸੀ ਤੇਰਾ ਆਹੋ ਉੱਥੇ ਵਿੱਚ ਸਾਡੇ ਤੋਂ ਕਰਾਉਣੀ ਪੈਲੀ ਸੀ ਵਗੈਰਾ ਆਪਣਾ ਅਮੀਰ ਸ਼ਮੀਰ ਕੀ ਥੋੜੀ ਜਿਹੀ ਪੈਲੀ ਹੈ ਨਾਲ ਬਾਕੀ ਤੋੜ ਕੇ ਮੂਲੇ ਤੱਕ ਸਾਡੀ ਸੀ ਪੰਜਾਂ ਬਾਪੂਆਂ ਦੀ ਓਏ ਉਹ ਤੇ ਜਦੋਂ ਅਸੀਂ ਗਏ ਬਾਪੂ ਕਹਿ ਸਿੰਘ ਨਾ ਸੀ ਵੀ 8 ਮਰਬੇ ਭੋਏ ਵਿੱਚ 4 ਮਰਬੇ ਹੁਣੀ ਲੀਲਾ ਤੇ ਜਾ ਨਾ ਬਾਪੂ ਕਹਿ ਸਿੰਘ ਸਾਡੇ ਪਿਓ ਨੂੰ ਆਂਦਾ ਸੀ ਬਾਪੂ ਸਾਡੇ ਨੂੰ ਵੀ ਤੂੰ ਜਾ ਨਾ 3 ਪੁੱਤਰ ਤੇਰੇ ਨੇ 3 ਹੀ ਮੇਰੇ ਨੇ ਤੇ 4 ਮਰਬੇ ਤੂੰ ਲੀਲਾ 4 ਮਰਬੇ ਨਾਲ ਤਾਂ ਮੁੱਕਦੇ ਨਹੀਂ ਤੇ ਇੱਥੇ ਹੀ ਰਹੋ ਜਾ ਨਾ ਤੂੰ ਮੈਂ ਆਖਿਆ ਕਿ ਨਹੀਂ ਅਸੀਂ ਉਹਦਾ ਇਹ ਮੁਰਸ਼ੀ ਵਾਲੇ ਥੋੜੀ ਪਹਿਲੀ ਹੈ ਸੀ ਉਹਦੇ ਉਹ ਬਸ ਜੋ ਮਾਲਕ ਨੂੰ ਮਨਜ਼ੂਰ ਸੀ ਹੋਣਾ ਤੇ ਉਹ ਸੀ ਵਿਥਾ ਪੈ ਗਈਆਂ ਗੱਲ ਮੁੱਕ ਗਈ ਹੋਰ ਕੀ ਹੋਣਾ ਹੁਣ ਤਾਂ ਯਾਦਾਂ ਹੀ ਨੇ ਮਗਰ ਨਹੀਂ ਹੁਣ ਰੱਬ ਨੇ ਆਸ ਰੱਖੋ ਰੱਬ ਸਾਨੂੰ ਫੇਰ ਇਕੱਠਾ ਕਰੇਗਾ ਵੇਖੋ ਸਾਡੇ ਮਰਨ ਤੋਂ ਬਾਅਦ ਹੀ ਕਰਾਉਣਾ ਹੈ ਚਲੋ ਸਾਡੀ ਮਾਵੇਂ ਮਾਰਦੇ ਕੋਈ ਗੁਜ਼ਰ ਜਾਈਏ ਮਰ ਜਾਈਏ ਸਾਡੇ ਸਾਡੀ ਜਿਹੜੀ ਨਸਲ ਹੈ ਨਾ ਉਹ ਜਿਹੜੀਆਂ ਨਾ ਉਹ ਇੱਕ ਦੂਜੇ ਨੂੰ ਮਿਲ ਕੇ ਲਵੇਗੀ ਜ਼ਰੂਰ ਅਮੀਰ ਸਿੰਘ ਵੀ ਆਂਦਾ ਸੀ ਮੈਂ ਵਿਸਾਖੀ ਤੇ ਆਵਾਂਗਾ ਤੇ ਆ ਜਾਓ ਸੱਤ ਧਰ ਕੇ ਨਨਕਾਣੇ ਲਿਆਉਣਾ ਮੇਰਾ ਕੰਮ ਹੈ ਕੁਛ ਕਰਨੇ ਸਤਿ ਸ਼੍ਰੀ ਅਕਾਲ ਨਨਕਾਣੇ ਗੱਡੀ ਤੇ ਮੈਂ ਆਪ ਲੈ ਆਵਾਂਗਾ ਤੁਹਾਨੂੰ ਸਾਰਾ ਫਰਾਂਗਾ ਸਾਰਾ ਵਿਖਾਵਾਂਗੇ ਸਭ ਕੁਝ ਚੰਗਾ ਚੰਗਾ ਇੱਥੇ ਤੁਹਾਡੇ ਨਾ ਇੱਕ ਸਟੋਰੀ ਕਰਦੇ ਹੁੰਦੇ ਨੇ ਤੇ ਉਹ ਆਪਣੇ ਪੁਰਾਣੇ ਯਾਦਾਂ ਜਿਹੜੀਆਂ ਨੇ ਮੇਰੀਆਂ ਇੱਥੇ 5-7 ਸਟੋਰੀਆਂ ਕਰਵਾਈਆਂ ਨੇ ਜਾਂ ਕੁਝ ਆਈਆਂ ਨੇ ਕਰਵਾਈਆਂ ਨੇ ਅੰਗਰੇਜ਼ੀ ਚ ਵੀ ਹਿੰਦੀ ਚ ਵੀ ਪੰਜਾਬੀ ਚ ਵੀ ਤੇ ਅਸੀਂ ਉਧਰੋਂ ਆਏ ਆ ਕਿਵੇਂ ਛੱਡ ਗਏ ਆ ਸਾਰੀਆਂ ਕਹਾਣੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਉਹ ਤੇ ਇੱਕ ਮੁੰਡਾ ਸਾਡੇ ਪਿੰਡ ਮਿਸਤਰੀਆਂ ਦਾ ਉਹ ਕਹਾਣੀ ਪੂਰੀ ਕਿਤਾਬ ਲਿਖਦਾ ਪਿਆ ਕੜਿਆਲ ਦੇ ਉੱਤੇ ਅੱਛਾ ਉਹ ਕੜਿਆਲ ਦੇ ਉੱਤੇ ਪੂਰੀ ਕਿਤਾਬ ਲਿਖਦਾ ਪਿਆ ਜਦੋਂ ਮੁਕੰਮਲ ਹੋ ਗਈ ਨਾ ਤੇ ਉਹ ਵੀ ਲੈ ਕੇ ਆਵਾਂਗਾ ਮੈਂ ਬਾਕੀ ਛਿਜਰਾ ਆਪਣਾ ਮੈਂ ਤੋੜ ਕਸ਼ਮੀਰ ਤੋਂ ਲੈ ਕੇ ਤੇ ਆਪਣੀ ਔਲਾਦ ਤੱਕ ਦਾ ਮੈਂ ਬਣਾਇਆ ਹੈ ਅੱਛਾ ਨਹੀਂ 10 ਅਕਤੂਬਰ 1943 ਦਾ ਜਨਮ ਹੈ ਮੇਰਾ 43 ਦਾ 43 ਦਾ ਫਿਰ ਤੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਵਾ ਚੱਕਾ ਪਾਸਾ ਤਾਂ ਇਹਨਾਂ ਦੇ ਘਰ ਪੈਲੀਆਂ ਸਾਰੀਆਂ ਮੈਨੂੰ ਯਾਦ ਸੀ ਮੈਨੂੰ ਵੇਖਿਆ ਸਭ ਕੁਝ ਮੈਂ ਦੱਸਾਂਗਾ ਆਪਣੀ ਪੈਲੀ ਆਪਣੀ ਤੇਰੀ ਪਹਿਲੀ ਜਾ ਕੇ ਤੁਹਾਡੀ ਕਿੱਲੇ ਸੀ ਜਿਹੜਾ ਮੇਰੇ ਤੋਂ ਵੱਡਾ ਸੀ ਨਾ ਉਹ 47 ਦੀ ਪੈਦਾਇਸ਼ ਸੀ ਅੱਛਾ ਤੇ ਜੇ ਸਾਰਿਆਂ ਤੋਂ ਵੱਡਾ ਸੀ ਉਹ ਤੇ ਜਦੋਂ ਮੁਲਕ ਉੱਡਿਆ ਉਦੋਂ ਮੰਗਿਆ ਸੀ ਵਿਆਹ ਰੱਖਿਆ ਸੀ ਉਹਦਾ ਹਾਂਜੀ ਹੋਰ ਇਲਾਕੇ ਦਾ ਬੁੱਢੀ ਕੜਿਆਲ ਵਾਲਾ ਕੀ ਹਾਲ ਹੈ ਇਸ ਵੇਲੇ ਸਭ ਠੀਕ ਠਾਕ ਮੌਜਾਂ ਲੈਂਦੇ ਨੇ ਪਏ ਉਹਦਾ ਮੈਂ ਅੱਧੀ ਖਲੋਤਾ ਗਿਆ ਸੀ ਜੱਤੀਆ ਸੀ ਦੈਦ ਮਰ ਗਿਆ ਸ਼ਰੀਫ ਵੀ ਮਰ ਗਿਆ ਸਦੀਕ ਹੈ ਜੇ ਇਹਦੇ ਦਾ ਮੁੰਡਾ ਖਲੋਤਾ ਸੀ ਨਾ ਐਮਪੀ ਦੇ ਸੀ ਉਹ ਖਲੋਤਾ ਸੀ ਹਾਰ ਗਿਆ ਸੀ ਉਹ ਮਰਦੇ ਨੇ ਆਖ ਲਿਆ ਬੜਾ ਸੀ ਤੂੰ ਨਾ ਹੀ ਸਕਦਾ ਜਦੋਂ ਰੋਟੀ ਖਵੱਤ ਕੇ ਫਿਰ ਘਰ ਟੁੱਟ ਗਿਆ ਸੀ ਉਹ ਹਰ ਗਿਆ ਸੀ ਉਹ
ਆਹੋ ਅੱਛਾ ਸਦੀਕ ਹੈ ਜੀ ਸਦੀਕ ਹੈ ਜੀ ਪੰਜ ਮੱਤ ਮਾਰੀ ਗਈ ਸੀ ਸਮਝ ਕੋਣੀ ਆਉਂਦੀ ਤੇ ਖਰਾਇਤ ਉਹ ਸਾਰੇ ਅੱਲਾ ਦੇ ਪਿਆਰੇ ਹੋ ਗਏ ਨੇ ਸਹਿਤ ਵੀ ਖਰੇਤ ਵੀ ਦਹਿਦ ਵੀ ਸ਼ਰੀਫ ਵੀ ਨੈਤ ਵੀ और हरियाणा वाले शेरे के गाने के सब तुर गए ने अच्छा चलो वक्त सब ने जाना है हाँ ते कोशिश कर आ जा और भैया दौड़ के थी आ जानी नाल कोई नहीं जानी ठीक है अपनी हुकूमत ਨੂੰ ਆ ਬਾਰਡਰ ਖੋਲਣ ਦੇ ਵੇਖ ਮੈਂ 2 ਮਹੀਨੇ ਦੇ ਅੰਦਰ ਤੇ ਆਉਣਾ ਕਿ ਨਹੀਂ ਆਉਣਾ ਉੱਥੇ ਨਹੀਂ ਜਦੋਂ ਆਉਣਾ ਅਸੀਂ ਤੋਂ ਭੇਜਾਂਗੇ ਤੁਹਾਨੂੰ ਮੈਂ ਜੇ ਬਾਰਡਰ ਖਲਾ ਤੇ ਮੈਂ 2 ਮਹੀਨੇ ਦੇ ਪਹਿਲਾਂ ਤੇਰੇ ਕੋਲ ਹੋਵਾਂਗਾ ਪ੍ਰਾਰਥਨਾ ਕਰ ਸਕਦੇ ਰੱਬ ਅੱਗੇ ਤੇ ਉਹਨਾਂ ਸਰਕਾਰਾਂ ਨੇ ਮੈਂ ਸਰਕਾਰਾਂ ਆਪਸ ਦੂਜੀਆਂ ਮੰਗਾਂ ਦੀ ਨੇ ਸਾਨੂੰ ਬੁਲਾਇਆ ਉਹ ਕੰਮ ਤੇ ਸਰਕਾਰਾਂ ਹੀ ਕਰਨਾ ਮੈਂ ਤਾਂ ਉਂਝ ਕਰਨਾ ਵਾ ਬਈ ਮੈਂ ਤਾਂ ਉਹ ਤਿਆਰ ਹੋਏ ਸਾ ਮੇਰੇ 2 ਭਤੀਜੇ ਵੀ ਤਿਆਰ ਹੋਏ ਸਾ ਮੇਰੇ ਤੋਂ ਵੱਡੇ ਦੇ ਮੁੰਡੇ ਸਣੇ ਫੈਮਿਲੀ ਅਸੀਂ ਆਉਣ ਲੱਗੇ ਸਾਂ ਕਾਗਜ਼ ਮੰਗਵਾਏ ਸਾ ਸੁੱਚਾ ਦੇ ਪੋਤਰੇ ਕਾਗਜ਼ ਘੱਲੇ ਸਨ ਤੇ ਉਹ ਫਿਰ उदन जाना वीजा अप्लाई करन तो उदन पता लग गया बार्डर बंद हो गया बिच ही रह गए अच्छा कोई नहीं रब नूं आस कर फिर खुलणगे ਤੁਸੀਂ ਮੈਨੂੰ ਨੰਬਰ ਸ਼ੇਅਰ ਕਰ ਦਿਓ ਆਪਣਾ ਮੈਂ ਇਹਨਾਂ ਨੂੰ ਲਿਖਵਾ ਦਿੰਦਾ ਤੁਹਾਡਾ ਨੰਬਰ ਹਾਂਜੀ ਤੁਸੀਂ ਲਾਜ਼ਮੀ ਸ਼ੇਅਰ ਕਰਾ ਦਿਓ ਆ ਮੁੰਡੇ ਨੇ ਕੋਲ ਆਖਿਆ ਮੈਂ ਨੰਬਰ ਸੈਂਡ ਕਰ ਦੇ ਇਸੇ ਨੰਬਰ ਤੇ ਠੀਕ ਹੈ ਜੀ ਚਲੋ ਠੀਕ ਹੋ ਗਿਆ ਜੀ ਬਹੁਤ ਵਧੀਆ ਲੱਗਿਆ ਓਕੇ ਭਾਈ ਧੰਨਵਾਦ ਭਾਈ ਥੈਂਕ ਯੂ ਭਾਜੀ ਓਕੇ ਜੀ ਸ਼ੁਕਰੀਆ ਜੀ